ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ TV84 ਦੀ ਇਹ ਪੇਸ਼ਕਸ਼ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਖਾਸ ਤੌਰ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਹਿਊਮਨ ਰਾਈਟਸ ਕਮੇਟੀ ਹੈ ਉਹਦੇ ਵੱਲੋਂ ਰਿਵਿਊ ਕੀਤਾ ਜਾਂਦਾ ਆ ਵੱਖ-ਵੱਖ ਮੁਲਕਾਂ ਦਾ। ਹਰ ਸਾਲ 2-3 ਵਾਰੀ ਉਹ ਰਿਵਿਊ ਕਰਦੇ ਆ ਅਤੇ ਇਸ ਵਾਰ ਹੁਣ ਬੀਤੇ ਹਫ਼ਤਿਆਂ ਦੇ ਵਿੱਚ ਬੀਤੇ ਸਮੇਂ ਦੇ ਵਿੱਚ ਇੰਡੀਆ ਦਾ ਰਿਵਿਊ ਕੀਤਾ ਗਿਆ ਆ, ਜਿਹਦੇ 'ਤੇ ਇੰਡੀਆ ਨੂੰ ਹਿਊਮਨ ਰਾਈਟਸ ਦੇ ਇਸ਼ੂਜ਼ ਦੇ ਉੱਤੇ ਘੱਟ ਗਿਣਤੀਆਂ ਦੀ ਜਿਹੜੀ ਹਾਲਾਤ ਹੈਗੇ ਆ ਭਾਰਤ ਦੇ ਵਿੱਚ, ਉਹ ਕਿਸ ਕਿਸਮ ਦੀ ਹੈਜਮੋਨਿਕ ਸਿਸਟਮ ਇਸ ਵਕਤ ਬਣਿਆ ਹੋਇਆ, ਇਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਫਰੀਡਮ ਆਫ ਐਕਸਪ੍ਰੈਸ਼ਨ ਦੇ ਉੱਤੇ ਇੰਡੀਆ ਨੂੰ ਝਾੜ ਪਾਈ ਗਈ ਹੈ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮਿਸ਼ਨ ਦੇ ਵੱਲੋਂ। ਅਤੇ ਉਹਨਾਂ ਨੂੰ ਰਿਕਮੈਂਡੇਸ਼ਨਸ ਦਿੱਤੀਆਂ ਗਈਆਂ ਨੇ ਕਿ ਜਿਹੜੇ ਹਾਲਾਤ ਇਸ ਵਕਤ ਬਣੇ ਹੋਏ ਆ ਭਾਰਤ ਦੇ ਵਿੱਚ ਉਹ ਠੀਕ ਨਹੀਂ ਨੇ ਅਤੇ ਇਹਨਾਂ ਨੂੰ ਦਰੁਸਤ ਕੀਤਾ ਜਾਵੇ, ਉਹਦੇ ਲਈ ਰਿਕਮੈਂਡੇਸ਼ਨਸ ਦਿੱਤੀਆਂ ਗਈਆਂ ਨੇ। ਅਸੀਂ ਦੱਸ ਦਈਏ ਕਿ ਇਹ ਚੌਥਾ ਪੀਰੀਓਡਿਕ ਰਿਵਿਊ ਹੈ ਭਾਰਤ ਦਾ ਜਿਹੜਾ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਮੇਟੀ ਵੱਲੋਂ ਕੀਤਾ ਗਿਆ ਆ। ਲਾਸਟ ਰਿਵਿਊ 1997 ਦੇ ਵਿੱਚ ਹੋਇਆ ਸੀਗਾ ਭਾਰਤ ਦਾ। ਉਹਦੇ ਤੋਂ ਬਾਅਦ ਕੁਝ ਕਾਰਨਾਂ ਕਰਕੇ ਉਹਦੀ ਵੀ ਅਸੀਂ ਇਸ ਸ਼ੋਅ ਦੇ ਵਿੱਚ ਵਿਚਾਰ ਚਰਚਾ ਕਰਾਂਗੇ ਕਿ ਕਿਉਂ ਇੰਨੇ ਸਾਲਾਂ ਬਾਅਦ ਇਹ ਰਿਵਿਊ ਹੋਇਆ ਆ। ਸਿੱਖਾਂ ਦੇ ਲਈ ਅਹਿਮ ਗੱਲ ਇਸ ਕਰਕੇ ਹੈ ਇਹ ਕਿਉਂਕਿ ਵਰਲਡ ਸਿੱਖ ਪਾਰਲੀਮੈਂਟ ਦੀ ਸੈਲਫ ਡਿਟਰਮੀਨੇਸ਼ਨ ਕਾਊਂਸਲ ਵੱਲੋਂ ਇਸ ਰਿਵਿਊ ਦੇ ਦੌਰਾਨ ਜਦੋਂ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਮੇਟੀ ਦੀ ਮੀਟਿੰਗ ਹੋਈ ਹੈ ਭਾਰਤ ਦੇ ਡੈਲੀਗੇਸ਼ਨ ਦੇ ਨਾਲ, ਉਸ ਤੋਂ ਕੁਝ ਦਿਨ ਪਹਿਲਾਂ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਡੈਲੀਗੇਸ਼ਨ ਵੀ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਮੇਟੀ ਨੂੰ ਮਿਲਿਆ ਅਤੇ ਉਹਨਾਂ ਨੇ ਸਬਮਿਸ਼ਨ ਦਿੱਤੀ ਇਸ ਸਾਰੇ ਮਾਮਲੇ ਦੇ ਵਿੱਚ NHRC ਨੂੰ ਕਿ ਭਾਰਤ ਦੇ ਵਿੱਚ ਵਾਇਲੇਸ਼ਨਸ ਕਿਸ ਲੈਵਲ 'ਤੇ ਹੋ ਰਹੀਆਂ ਨੇ ਅਤੇ ਸਿੱਖਾਂ ਦੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਇਸ਼ੂ ਵੀ ਇਹਨਾਂ ਵੱਲੋਂ ਰੇਜ਼ ਕੀਤਾ ਗਿਆ ਆ ਅਤੇ ਪ੍ਰੈਸ਼ਰਾਈਜ਼ ਕੀਤਾ ਗਿਆ ਆ ਭਾਰਤ ਨੂੰ ਕਿ ਭਾਰਤ ਇਸ ਮੱਦ ਨੂੰ ਮੰਨੇ, ਇਸ ਗੱਲ ਨੂੰ ਮੰਨੇ ਜਿਹੜੀ ਕਿ ਯੂਨਾਈਟਿਡ ਨੇਸ਼ਨਸ ਦੀ ਇੱਕ ਪਹਿਲੀ ਮੱਦ ਹੈਗੀ ਹੈ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਸੋ ਇਸ ਸਾਰੇ ਦੇ ਉੱਤੇ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ। ਸਾਡੇ ਨਾਲ UK ਤੋਂ, ਯੂਨਾਈਟਿਡ ਕਿੰਗਡਮ ਤੋਂ ਰਣਜੀਤ ਸਿੰਘ ਸਰਾਏ ਜੁੜੇ ਹੋਏ ਨੇ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੀ ਜਿਹੜੀ ਸੈਲਫ ਡਿਟਰਮੀਨੇਸ਼ਨ ਕਾਊਂਸਲ ਹੈ ਉਹਦੇ ਕੋਆਰਡੀਨੇਟਰ ਨੇ। ਸੋ ਆਓ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸਰਾਏ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਮਰਜੀਤ ਸਿੰਘ ਜੀ, ਅਮਰਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਮੈਂ ਵੈਸੇ ਇਹ ਵਿਚਾਰ ਜ਼ਰੂਰ ਸਾਂਝਾ ਕਰਨਾ ਕਿ ਜਿਹੜਾ ਕੰਮ TV84 ਕਰ ਰਿਹਾ ਹੈ, ਦੁਨੀਆ ਭਰ ਦੇ ਸਿੱਖਾਂ ਨੂੰ ਇਨਫੋਰਮ ਕਰ ਰਿਹਾ ਹੈ, ਨੈਰੇਟਿਵ ਸਹੀ ਨੈਰੇਟਿਵ ਦੇ ਰਿਹਾ ਹੈ, ਤੇ ਇਹ ਬੇਮਿਸਾਲ ਕੰਮ ਆ। ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ। ਥੈਂਕ ਯੂ ਜੀ, ਥੈਂਕ ਯੂ ਸਰਾਏ ਸਾਹਿਬ। ਅਤੇ ਸ਼ੁਰੂਆਤ ਕਰੀਏ ਸਰਾਏ ਸਾਹਿਬ, ਜਿਹੜਾ ਇਹ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮਿਸ਼ਨ ਨੇ ਪੀਰੀਓਡਿਕ ਰਿਵਿਊ ਕੀਤਾ ਆ ਅਤੇ ਉਹਨਾਂ ਨੇ ਰਿਕਮੈਂਡੇਸ਼ਨਸ ਦਿੱਤੀਆਂ ਨੇ ਭਾਰਤ ਦੇ ਹਵਾਲੇ ਨਾਲ। ਪਹਿਲਾਂ ਥੋੜ੍ਹਾ ਜਿਹਾ ਟੈਕਨੀਕਲ ਪਾਰਟ ਮੈਂ ਸਮਝਣਾ ਚਾਹੂੰਗਾ ਸਾਡੇ ਦਰਸ਼ਕਾਂ ਦੇ ਲਈ ਕਿ ਇਹ ਹੁੰਦਾ ਕੀ ਹੈ ਜਿਹੜਾ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਵੱਲੋਂ ਰਿਵਿਊ ਕੀਤਾ ਜਾਂਦਾ ਵੱਖ-ਵੱਖ ਮੁਲਕਾਂ ਦਾ, ਅਤੇ ਉਹਦੀ ਅਹਿਮੀਅਤ ਕੀ ਹੈਗੀ ਹੈ, ਭਾਰਤ ਦੇ ਰਿਵਿਊ ਦੇ ਸਾਡੇ ਲਈ ਮਾਇਨੇ ਕੀ ਨੇ? ਜੀ, ਹਿਊਮਨ ਰਾਈਟਸ ਕਮੇਟੀ ਉਹ ਕੀ ਚੀਜ਼ ਹੈ? ਉਹ ਹੈਗੀ ਇੱਕ ਬੋਡੀ ਇੰਟਰਨੈਸ਼ਨਲ ਕਮਿਊਨਿਟੀ ਵੱਲੋਂ ਬਣਾਈ ਗਈ ਹੈ ਜਿਹਦੇ ਵਿੱਚ 18 ਮਾਹਿਰ ਹਿਊਮਨ ਰਾਈਟਸ ਐਕਸਪਰਟਸ, ਇਹ ਸਾਰੇ ਪੋਸਟ ਡਾਕਟਰੇਟ ਐਕਸਪਰਟ ਹੈ, ਕਿਤੇ ਪੜ੍ਹਾਉਂਦੇ ਆ, ਕਿਸੇ ਯੂਨੀਵਰਸਿਟੀ ਪੜ੍ਹਾਉਂਦੇ ਆ, ਕਿਤੇ ਐਕਸਪਰਟ ਲੱਗੇ ਆ, ਔਰ ਇਹਨਾਂ ਦੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਗਈ ਆ ਵਰਲਡ ਕਮਿਊਨਿਟੀ ਵੱਲੋਂ ਜੀ ਕਿ ਜਿਹੜਾ 1966 ਵਿੱਚ ਅਡਾਪਟ ਹੋਇਆ ਇੰਟਰਨੈਸ਼ਨਲ ਕਵਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ, ਜਿਹਨੂੰ ਮੰਨਿਆ ਜਾਂਦਾ ਸਾਰੀ ਦੁਨੀਆ ਵਿੱਚ ਕਿ ਜਿਹੜੇ ਜਿੰਨੇ ਵੀ ਬੁਨਿਆਦੀ ਮਨੁੱਖੀ ਅਧਿਕਾਰ ਆ ਉਹ ਸਾਰੇ ਉਹਦੇ ਵਿੱਚ ਹੀ ਦਰਜ ਕੀਤੇ ਹੋਏ ਜੀ। ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਪਹਿਲਾਂ ਆਇਆ ਸੀ, ਪਰ ਤਕਰੀਬਨ ਇਨ ਪ੍ਰਿੰਸੀਪਲ ਉਹ ਇੱਕ ਇਸ਼ਾਰਾ ਸੀ ਕਿ ਹਿਊਮਨ ਰਾਈਟਸ ਵੱਲ ਧਿਆਨ ਦੇਣਾ ਚਾਹੀਦਾ ਇੰਟਰਨੈਸ਼ਨਲ ਕਮਿਊਨਿਟੀ ਨੂੰ। ਪਰ ਇਹ ਜਿਹੜਾ ਇੰਟਰਨੈਸ਼ਨਲ ਕਵਨੈਂਟ ਹੈ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ, ਇਹਦੇ ਵਿੱਚ ਐਕਚੁਅਲੀ ਇੱਕ ਤਰ੍ਹਾਂ ਦਾ ਲੈਜਿਸਲੇਸ਼ਨ ਕਹਿ ਲਓ, ਇੰਟਰਨੈਸ਼ਨਲ ਲੈਜਿਸਲੇਸ਼ਨ ਕਾਨੂੰਨ
ਉਹਦੇ ਵਿੱਚ ਹੀ ਸਾਰੇ ਬੁਨਿਆਦੀ ਮਨੁੱਖੀ ਅਧਿਕਾਰ ਦਰਜ ਕੀਤੇ ਗਏ। ਔਰ ਹਿਊਮਨ ਰਾਈਟਸ ਕਮੇਟੀ ਦਾ ਕੰਮ ਆ, ਇਹਨਾਂ ਦੀ ਜ਼ਿੰਮੇਵਾਰੀ ਆ ਕਿ ਹਰੇਕ ਮੁਲਕ ਦਾ ਵੀ ਕੁਝ ਸਮੇਂ ਬਾਅਦ ਹਰੇਕ ਮੁਲਕ ਦਾ ਰਿਵਿਊ ਕੀਤਾ ਜਾਂਦਾ ਤਾਂ ਕਿ ਉਹ ਪਤਾ ਲੱਗ ਸਕੇ ਕਿ ਉਹ ਇੰਟਰਨੈਸ਼ਨਲ ਲਾਅ ਜਿਹੜਾ ਬਣ ਚੁੱਕਾ ਹੈ, ਜਿਹੜਾ ਇੰਟਰਨੈਸ਼ਨਲ ਕਵਨੈਂਟ ਆਨ ਸਿਵਲ ਐਂਡ ਪੋਲੀਟੀਕਲ ਰਾਈਟਸ ਜੀ, ਉਹਦੇ ਅਨੁਕੂਲ ਉਹ ਮੁਲਕ ਚੱਲ ਰਿਹਾ ਹੈ ਜਾਂ ਨਹੀਂ। ਤਾਂ ਜੇ ਨਹੀਂ ਤਾਂ ਫਿਰ ਹਿਊਮਨ ਰਾਈਟਸ ਕਮੇਟੀ ਰਿਵਿਊ ਕਰਕੇ ਉਸ ਮੁਲਕ ਦਾ ਜੀ, ਉਹ ਫਿਰ ਰეკਮੈਂਡੇਸ਼ਨ ਜਾਰੀ ਕਰਦੇ ਤੇ ਉਸ ਮੁਲਕ ਨੂੰ ਇੱਕ ਤਰ੍ਹਾਂ ਦਾ ਹੁਕਮ ਦਿੱਤਾ ਜਾਂਦਾ ਕਿ ਤੁਸੀਂ ਇਹਨਾਂ ਰეკਮੈਂਡੇਸ਼ਨ ਤੇ ਤੁਸੀਂ ਹੁਣ ਕੰਮ ਕਰੋ ਤਾਂ ਕਿ ਜਿੱਥੇ ਉਲੰਘਣਾ ਹੋ ਰਹੀ ਆ ICCPR ਦੇ ਬੁਨਿਆਦੀ ਹਿਊਮਨ ਰਾਈਟਸ ਤੇ ਉਹ ਉਹਨਾਂ ਨੂੰ ਕਰੈਕਟ ਕੀਤਾ ਜਾਵੇ ਜੀ। ਇੰਡੀਆ ਦਾ ਜਿਹੜਾ ਰਿਵਿਊ ਇਹ ਆਪਣੇ ਆਪ ਹੀ ਵੀ ਇੱਕ ਕਹਾਣੀ ਆ ਦੱਸਣ ਵਾਲੀ ਕਿ ਹੈਗੀ ਸੱਚਾਈ ਆ ਕਿ ਇੰਡੀਆ ਦਾ ਰਿਵਿਊ ਜਿਹੜਾ ਪਹਿਲਾਂ ਹੋਇਆ ਸੀ 1997 ਜੀ, ਉਸ ਤੋਂ ਬਾਅਦ 5 ਸਾਲ ਬਾਅਦ ਹੋਣਾ ਚਾਹੀਦਾ ਸੀ ਅਗਲਾ ਰਿਵਿਊ। ਤੇ ਰਿਐਲਿਟੀ ਕੀ ਆ ਕਿ ਇੰਡੀਆ ਨੇ ਜਾਣ ਬੁੱਝ ਕੇ ਉਸ ਰਿਵਿਊ ਨੂੰ ਹੋਣ ਨਹੀਂ ਦਿੱਤਾ। ਉਹਨਾਂ ਨੇ ਜਿਹੜੀ ਅਪਡੇਟ ਜਿਹੜੀ ਉਹਨਾਂ ਦਾ ਕੰਮ ਸੀ, ਉਹਨਾਂ ਦਾ ਜ਼ਿੰਮੇਵਾਰੀ ਸੀ ਹਿਊਮਨ ਰਾਈਟਸ ਕਮੇਟੀ ਨੂੰ ਅਪਡੇਟ ਦੇਣੀ ਤਾਂ ਕਿ ਉਹ 5 ਸਾਲ ਬਾਅਦ ਰਿਵਿਊ ਹੋ ਸਕੇ, ਉਹਨਾਂ ਨੇ ਜਾਣ ਬੁੱਝ ਕੇ ਨਹੀਂ ਕੀਤਾ। ਸੋ ਇਹ ਹੁਣ 27 ਸਾਲ ਬਾਅਦ ਹੈਰਾਨੀ ਦੀ ਗੱਲ ਹੈ, 27 ਸਾਲ ਬਾਅਦ 5 ਸਾਲ ਨਹੀਂ 27 ਸਾਲ ਬਾਅਦ ਇਹਨਾਂ ਦਾ ਹੁਣ ਚੌਥਾ ਰਿਵਿਊ ਹੋਇਆ ਪਿਛਲੇ ਮਹੀਨੇ 15 ਤੇ 16 ਜੁਲਾਈ ਐਸੇ ਸਾਲ ਦੇ ਜਨੀਵਾ ਵਿੱਚ ਜੀ। ਨਹੀਂ, ਇਹ ਤੇ ਇਸ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਮੈਂ ਦੇਖ ਰਿਹਾ ਸੀਗਾ ਵੀ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਜਿਹੜੀਆਂ ਸਬਮਿਸ਼ਨਸ ਦਿੱਤੀਆਂ ਗਈਆਂ ਨੇ ਵਰਲਡ ਸਿੱਖ ਪਾਰਲੀਮੈਂਟ ਦੀ ਸੈਲਫ ਡਿਟਰਮੀਨੇਸ਼ਨ ਕਾਉਂਸਲ ਵੱਲੋਂ ਇੰਡੀਆ ਦੇ ਵਿੱਚ ਜੋ ਇਸ ਵਕਤ ਹਾਲਾਤ ਬਣੇ ਹੋਏ ਨੇ ਸਿੱਖਾਂ ਪ੍ਰਤੀ, ਹੋਰ ਘੱਟ ਗਿਣਤੀਆਂ ਦੇ ਪ੍ਰਤੀ, ਉਹਦੇ ਲਈ ਸਬਮਿਸ਼ਨ ਦਿੱਤੀ ਗਈ ਹੈ। ਦੱਸਿਆ ਗਿਆ ਹੈ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਨੂੰ ਕਿ ਭਾਈ ਉੱਥੇ ਚੱਲ ਕੀ ਰਿਹਾ ਆ ਤੇ ਆਪਣਾ ਪੱਖ ਰੱਖਿਆ ਗਿਆ ਹੈ ਯੂਨਾਈਟਿਡ ਨੇਸ਼ਨਸ ਦੇ ਵਿੱਚ। ਸੋ ਸਿੱਖਾਂ ਦੇ ਲਈ ਇਹਦੀ ਅਹਿਮੀਅਤ ਹੋਰ ਵੀ ਜ਼ਿਆਦਾ ਹੈਗੀ ਹੈ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਨਾਲ ਮਤਲਬ ਜਿਹੜੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਹੈਗੀਆਂ ਨੇ ਇੰਟਰਨੈਸ਼ਨਲ ਪੱਧਰ ਦੀਆਂ, ਐਮਨੈਸਟੀ ਇੰਟਰਨੈਸ਼ਨਲ ਤੋਂ ਲੈ ਕੇ ਜਿਹੜੇ ਵਾਚਡੌਗ ਗਰੁੱਪਸ ਹੈਗੇ ਆ ਉਹਨਾਂ ਵੱਲੋਂ ਵੀ ਭਾਰਤ ਦੇ ਮੁਤੱਲਕ ਸਬਮਿਸ਼ਨਸ ਇਸ ਕਮੇਟੀ ਨੂੰ ਦਿੱਤੀਆਂ ਗਈਆਂ ਨੇ। ਸੋ ਥੋੜ੍ਹਾ ਜਿਹਾ ਉਸ ਬਾਰੇ ਵੀ ਦੱਸੋ ਤੇ ਨਾਲ ਹੀ ਨਾਲ ਜਿਹੜੀਆਂ ਡੀਟੇਲਸ ਹੈਗੀਆਂ ਨੇ ਜਿਹੜੀ ਤੁਸੀਂ ਸਬਮਿਸ਼ਨ ਦਿੱਤੀ ਹੈ, ਸਬਮਿਟ ਕੀਤਾ ਆ, ਤੁਸੀਂ ਡੈਲੀਗੇਟ ਲੈ ਕੇ ਮੀਟਿੰਗ ਕੀਤੀ ਹੈ ਯੂਨਾਈਟਿਡ ਨੇਸ਼ਨਸ ਦੀ ਇਸ ਕਮੇਟੀ ਦੇ ਡੈਲੀਗੇਸ਼ਨ ਦੇ ਨਾਲ, ਸੋ ਉਸ ਬਾਬਤ ਵੀ ਸਾਨੂੰ ਜਾਣਕਾਰੀ ਦਿਓ। ਦੇਖੋ ਤਕਰੀਬਨ 35 ਜਿਹੜੇ ਰੈਪਿਊਟੇਬਲ ਮੰਨੀਆਂ ਪਰਮੰਨੀਆਂ ਹਿਊਮਨ ਰਾਈਟਸ ਬਾਡੀਜ਼ ਨੇ ਇਸ ਪ੍ਰੋਸੈਸ ਵਿੱਚ ਆਪੋ ਆਪਣੀ ਰਿਪੋਰਟ ਜਮ੍ਹਾਂ ਕੀਤੇ ਹਿਊਮਨ ਰਾਈਟਸ ਕਮੇਟੀ ਕੋ। ਸੋ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ 3 ਜੂਨ ਇਸੇ ਸਾਲ ਦੇ 3 ਜੂਨ ਨੂੰ ਘੱਲੂਘਾਰਾ ਜਿਹੜਾ ਹਫਤਾ ਚੱਲਦਾ ਸੀ 40 ਸਾਲਾਂ ਬਾਅਦ ਸਿੱਖ ਕੌਮ ਨੇ ਉਹ ਸਾਰੀ ਜਿਹੜੀ ਹਿਸਟਰੀ ਆ, ਜਿਹੜਾ ਇਤਿਹਾਸ ਆ ਪਿਛਲੇ 40 ਸਾਲਾਂ ਦਾ, ਉਹ ਪੇਸ਼ ਕੀਤਾ ਆਪਣੀ ਰਿਪੋਰਟ ਵਿੱਚ। ਹਿਊਮਨ ਰਾਈਟਸ ਕਮੇਟੀ ਨੂੰ 24 ਸਫ਼ਿਆਂ ਦੀ ਰਿਪੋਰਟ ਅਸੀਂ ਉੱਤੇ ਸਬਮਿਟ ਕੀਤੀ। ਉਸ ਰਿਪੋਰਟ ਵਿੱਚ ਮੈਂ ਥੋੜਾ ਜਿਹਾ ਜੇ ਸਮਾਂ ਹੈਗਾ ਮੈਂ ਜੀ ਉਹਦਾ ਵੇਰਵਾ ਵੀ ਦੇ ਦਿੰਦਾ। ਜ਼ਰੂਰ। ਰਿਐਲਿਟੀ ਸਭ ਤੋਂ ਵੱਡੀ ਗੱਲ ਇਹ ਆ ਭਾਈ ਸਾਹਿਬ ਕਿ 40 ਸਾਲ ਬਾਅਦ ਹੀ ਸਿੱਖ ਕੌਮ ਨੇ ਜੋ ਬੀਤਿਆ ਸਿੱਖਾਂ ਨਾਲ, ਜੋ ਜੈਨੋਸਾਈਡ ਹੋਇਆ, ਜੋ ਰਾਈਟ ਟੂ ਲਾਈਫ ਡਿਨਾਈ ਕੀਤਾ ਜਾਂਦਾ ਜੀ, ਜੋ ਟੌਰਚਰ ਕੀਤਾ ਜਾਂਦਾ, ਜੋ ਆਰਬਿਟਰੀ ਜਿਹਨੂੰ ਕਹਿੰਦੇ ਡਿਟੈਂਸ਼ਨ, ਬਿਨਾਂ ਕਾਰਨ ਤੋਂ ਬੰਦਿਆਂ ਨੂੰ ਅੰਦਰ ਕਰਨਾ, ਜਿਹੜੇ ਆਪਣੇ ਸਿਆਸੀ ਕੈਦੀ ਆ ਜਿਹੜੇ 30 ਸਾਲ ਜੇਲ੍ਹਾਂ ਵਿੱਚ ਬੈਠੇ ਆ, ਫਰੀਡਮ ਆਫ ਰਿਲੀਜਨ, ਫਰੀਡਮ ਆਫ ਐਕਸਪ੍ਰੈਸ਼ਨ, ਰਾਈਟ ਆਫ ਪੀਸਫੁਲ ਅਸੈਂਬਲੀ, ਫਰੀਡਮ ਆਫ ਐਸੋਸੀਏਸ਼ਨ, ਇਹ ਸਾਰੇ ਜਿਹੜੇ ਬੁਨਿਆਦੀ ਹੱਕ ਆ ਇਹਨਾਂ ਨੂੰ ਐਨਾਲਾਈਜ਼ ਕੀਤਾ ਗਿਆ ਕਿ ਇੰਡੀਆ ਵਿੱਚ ਕਿੱਦਾਂ ਸਿੱਖਾਂ ਦਾ ਉੱਥੇ ਸਾਡੇ ਹੱਕਾਂ ਦਾ ਘਾਣ ਕੀਤਾ ਗਿਆ। ਔਰ ਅਹਿਮੀਅਤ ਇੱਥੇ ਦਿੱਤੀ ਗਈ ਕਿ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਆ
ਉਹ ਸਭ ਤੋਂ ਵੱਡੀ ਗੱਲ ਆ, ਉਹ ਸਭ ਤੋਂ ਜ਼ਰੂਰੀ ਗੱਲ, ਕਿਉਂਕਿ ਹਿਊਮਨ ਰਾਈਟਸ ਕਮੇਟੀ ਨੇ ਖੁਦ ਆਪ ਉਹਨਾਂ ਨੇ ਪਬਲਿਕਲੀ ਸਟੈਂਡ ਲਿਆ ਕਿ ਜਿੱਥੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਉੱਥੇ ਨਹੀਂ ਐਕਸਰਸਾਈਜ਼ ਕੀਤਾ ਜਾ ਸਕਦਾ, ਜਿੱਥੇ ਉਸ ਰਾਈਟ ਨੂੰ ਨਹੀਂ ਰਿਸਪੈਕਟ ਜਾਂ ਅਕਨੋਲਜ ਕੀਤਾ ਜਾਂਦਾ, ਤੇ ਜਿਹੜੇ ਬਾਕੀ ਰਾਈਟਸ ਆ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਇੱਕ ਕਲੈਕਟਿਵ ਰਾਈਟ ਆ ਕੌਮ ਦਾ, ਜੀ ਨੇਸ਼ਨ ਦਾ, ਪੀਪਲ ਦਾ, ਜਿੱਥੇ ਉਹਨੂੰ ਡਿਨਾਈ ਕੀਤਾ ਜਾਂਦਾ, ਤਾਂ ਫਿਰ ਜਿਹੜੇ ਦੂਜੇ ਰਾਈਟਸ ਆ, ਇੰਡੀਵਿਜੂਅਲ ਹਿਊਮਨ ਰਾਈਟਸ, ਰਾਈਟ ਟੂ ਲਾਈਫ, ਰਾਈਟ ਟੂ ਲਿਬਰਟੀ, ਰਾਈਟ ਟੂ expression, right to association, right to assembly, ਜਿੰਨੇ ਵੀ ਹੱਕ ਮੈਂ ਗਣਾਏ ਆ, ਉਹਨਾਂ ਦਾ ਕੋਈ ਮਤਲਬ ਨਹੀਂ ਰਹਿੰਦਾ, ਕਿਉਂਕਿ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ ਤੋਂ ਬਿਨਾਂ ਫਿਰ ਉਸ ਕੌਮ ਨੂੰ ਅਪਰੈਸ ਕੀਤਾ ਜਾ ਸਕਦਾ, ਉਸ ਤੇ ਜ਼ੁਲਮ ਢਾਇਆ ਜਾ ਸਕਦਾ, ਤੇ ਬਾਕੀ ਸਾਰੇ ਜਿਹੜੇ ਇੰਡੀਵਿਜੂਅਲ ਹਿਊਮਨ ਰਾਈਟਸ ਆ ਉਹਨਾਂ ਦਾ ਘਾਣ ਕੀਤਾ ਜਾ ਸਕਦਾ। ਸੋ ਇਸ ਪੱਖੋਂ ਵਰਲਡ ਸਿੱਖ ਪਾਰਲੀਮੈਂਟ ਨੇ UN ਦੇ ਟੌਪ ਹਿਊਮਨ ਰਾਈਟਸ ਬੋਡੀ, ਕਿਉਂਕਿ ਇਹ ਐਕਸਪਰਟ ਬੋਡੀ ਆ ਜੀ, ਦੂਜੇ ਮਹਿਕਮੇ ਹੈਗੇ ਆ UN ਵਿੱਚ ਹਿਊਮਨ ਰਾਈਟਸ ਜਿਹਨੂੰ ਕਹਿੰਦੇ ਆ ਹਿਊਮਨ ਰਾਈਟਸ ਮਹਿਕਮੇ, ਪਰ ਉਹ ਪੋਲੀਟੀਸਾਈਜ਼ਡ ਹੈ, ਜਿੱਦਾਂ ਹਿਊਮਨ ਰਾਈਟਸ ਕਾਉਂਸਲ, ਉਹ ਪੋਲੀਟੀਸਾਈਜ਼ਡ ਬੋਡੀ ਆ, ਉੱਥੇ ਸੌਦਾਬਾਜ਼ੀ ਚੱਲਦਾ ਆ, ਲੈਣ ਦੇਣ ਦੀ ਗੱਲ ਆ, ਆਪਣੇ ਦੋਸਤਾਂ ਦੇ, ਆਪਣੇ ਯਾਰਾਂ ਦੇ ਖਿਲਾਫ ਵੋਟ ਨਹੀਂ ਪਾਈਦੀ ਤੇ ਆਪਣੇ ਦੁਸ਼ਮਣਾਂ ਦੇ ਖਿਲਾਫ ਵੋਟ ਪਾ ਲੈਂਦੇ, ਉਹ ਹੋਰ ਬਿਲਕੁਲ ਅਲੱਗ ਚੀਜ਼ ਹੈ। ਜਿਹੜਾ ਆਹ ਮੈਕੈਨਿਜ਼ਮ ਆ ਹਿਊਮਨ ਰਾਈਟਸ ਕਮੇਟੀ ਦਾ, these are independent, neutral experts ਜੀ, ਤਾਂ ਇਹਨਾਂ ਦੇ ਸਾਹਮਣੇ ਜਾ ਕੇ ਹੁਣ ਸਿੱਖਾਂ ਨੇ ਆਪਣਾ ਪੇਸ਼ ਕੀਤਾ ਜੋ ਸਾਡੇ ਨਾਲ ਹੋਇਆ ਕੇਸ, ਔਰ ਅਹਿਮੀਅਤ ਦਿੱਤੀ ਗਈ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ। ਮੈਂ ਇੱਕ ਹੋਰ ਗੱਲ ਜ਼ਰੂਰ ਕਰਾਂ ਜੀ ਕਿ ਇੰਟਰਨੈਸ਼ਨਲ covenant on civil and political rights ਵਿੱਚ right of self determination ਨੂੰ ਮਤਲਬ ਪਹਿਲ ਦਿੱਤੀ ਗਈ। Article 1 of the International Covenant on Civil and Political Rights, Article 1 is dedicated to the right of self determination ਜੀ। ਸੋ ਇੱਕ ਮਤਲਬ ਇੰਟਰਨੈਸ਼ਨਲ ਕਮਿਊਨਿਟੀ ਇਹ ਗੱਲ ਮੰਨੀ ਆ ਕਿ ਇਹ ਸਭ ਤੋਂ ਵੱਡੀ ਜਿਹੜੀ ਲੋੜ ਆ ਕੌਮਾਂ ਨੂੰ, ਲੋਕਾਂ ਨੂੰ, ਪਬਲਿਕ, ਉਹ ਹੈਗਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਉਸ ਤੋਂ ਬਿਨਾਂ ਬਾਕੀ ਸਾਰੇ ਰਾਈਟ ਉਹਨਾਂ ਦਾ ਘਾਣ ਕੀਤਾ ਜਾ ਸਕਦਾ ਜੀ। ਨਾਓ ਇੰਡੀਆ ਨੇ, ਜਦੋਂ ਇੰਡੀਆ ਨੇ ਦਸਤਖਤ ਕੀਤੇ 1966 ਕਵਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ, ਜਦੋਂ ਇੰਡੀਆ ਨੇ ਦਸਤਖਤ ਕੀਤੇ, ਉਹਨਾਂ ਨੇ ਉਸੇ ਦਿਨ ਹੀ ਇੱਕ ਰਿਜ਼ਰਵੇਸ਼ਨ ਪਾਇਆ, ਇੱਕ ਮਿੰਟ ਦੀ, ਉਹਨਾਂ ਨੇ ਰਿਜ਼ਰਵੇਸ਼ਨ ਪਾਇਆ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਇਹਨਾਂ ਤੇ ਲਾਗੂ ਨਹੀਂਗਾ ਜੀ। ਸੋ ਇਹ ਬਿਲਕੁਲ ਹੈਰਾਨੀ ਦੀ ਗੱਲ ਆ। UN ਹਿਊਮਨ ਰਾਈਟਸ ਕਮੇਟੀ ਨੇ ਵੀ ਇਹਨਾਂ ਨੂੰ ਕਿਹਾ ਕਿ ਇਹ ਵਾਪਸ ਲਓ, ਇਹ ਤੁਸੀਂ ਕਰ ਹੀ ਨਹੀਂ ਸਕਦੇ, ਇਸ ਟ੍ਰੀਟੀ ਦਾ ਜਿਹੜਾ ਮੁੱਢਲਾ ਬੁਨਿਆਦੀ ਹੱਕ ਆ ਉਹਨੂੰ ਤੁਸੀਂ ਡਿਨਾਈ ਕਰ ਰਹੇ ਹੋ। ਔਰ ਸਿਰਫ ਹਿਊਮਨ ਰਾਈਟਸ ਕਮੇਟੀ ਨੇ ਇਹਨਾਂ ਨੂੰ ਕਿਹਾ ਵਾਪਸ ਲਓ। ਫਰਾਂਸ, ਜਰਮਨੀ, ਨੈਦਰਲੈਂਡਸ, ਪਾਕਿਸਤਾਨ ਵੀ, ਇਹਨਾਂ ਸਾਰੇ ਮੁਲਕਾਂ ਨੇ ਫਾਰਮਲੀ ਇੰਡੀਆ ਦੇ ਰਿਜ਼ਰਵੇਸ਼ਨ ਦੇ ਖਿਲਾਫ ਇੱਕ ਆਬਜੈਕਸ਼ਨ ਪਾਇਆ UN ਵਿੱਚ। ਸੋ ਸਾਨੂੰ ਮੌਕਾ ਮਿਲ ਗਿਆ ਕਿ 27 ਸਾਲ ਬਾਅਦ ਇੰਡੀਆ ਆਇਆ ਇਸ ਰਿਵਿਊ ਸੈਸ਼ਨ ਵਿੱਚ, ਸਾਨੂੰ ਮੌਕਾ ਮਿਲਿਆ ਕਿ ਅਸੀਂ ਹਿਊਮਨ ਰਾਈਟਸ ਕਮੇਟੀ ਦੇ ਨਾਲ ਖੜ ਕੇ, ਅਸੀਂ ਉਹਨਾਂ ਦੇ ਖਿਲਾਫ ਨੇ, ਅਸੀਂ ਉਹਨਾਂ ਦੇ ਨਾਲ ਖੜ ਕੇ ਇੰਡੀਆ ਨੂੰ ਕਿਹਾ ਕਿ ਇਹ ਜਿਹੜਾ ਰਿਜ਼ਰਵੇਸ਼ਨ ਆ ਵਾਪਸ ਲਓ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਅਕਨੋਲਜ ਕਰੋ, ਕਬੂਲ ਕਰੋ। ਇਸੇ ਨਾਲ ਹੀ ਜਿਹੜੇ ਕੌਨਫਲਿਕਟ ਚੱਲ ਰਹੇ, ਇੰਡੋ ਸਿੱਖ ਕੌਨਫਲਿਕਟ ਹੋ ਗਿਆ ਪੰਜਾਬ 'ਚ, ਕਸ਼ਮੀਰ ਵਿੱਚ ਕੌਨਫਲਿਕਟ ਹੋਇਆ, ਨਾਗਾਲੈਂਡ, ਮਨੀਪੁਰ, ਅਸਾਮ, ਇਹ ਜਿੰਨੇ ਵੀ ਰੀਜਨਸ ਜਿੱਥੇ ਸੈਲਫ ਡਿਟਰਮੀਨੇਸ਼ਨ ਸਟਰਗਲ ਚੱਲ ਰਹੇ ਆ, ਉਹ ਤਦੇ ਹੱਲ ਹੋ ਸਕਦੇ ਆ ਜੇ ਇੰਡੀਆ ਇੰਟਰਨੈਸ਼ਨਲ ਲਾਅ ਦੇ ਅਨੁਕੂਲ ਚੱਲੇ ਔਰ ਇਹ ਵੱਖ-ਵੱਖ ਕੌਮਾਂ ਨੂੰ ਆਪਣੇ ਵੱਖ-ਵੱਖ ਸੈਲਫ ਡਿਟਰਮੀਨੇਸ਼ਨ ਦੇ ਹੱਕ ਐਕਸਰਸਾਈਜ਼ ਕਰਨ ਦਾ ਮੌਕਾ ਮਿਲੇ ਪੀਸਫੁਲੀ, ਸ਼ਾਂਤਮਈ ਢੰਗ ਨਾਲ। ਅਸੀਂ ਚਾਹੁੰਦੇ ਹਾਂ ਕਿ ਉੱਥੇ ਕੌਨਫਲਿਕਟ ਜਿੱਥੇ ਵੀ ਹੋਵੇ ਸ਼ਾਂਤਮਈ ਢੰਗ ਨਾਲ ਉਹ ਹੱਲ ਹੋ ਸਕੇ ਇੰਟਰਨੈਸ਼ਨਲ ਲਾਅ ਦੇ ਅਧੀਨ ਜੀ। ਤੇ ਇੱਕ ਹੋਰ ਇਹਦੇ ਵਿੱਚ ਟੈਕਨੀਕਲ ਪਾਰਟ ਤੋਂ ਮੈਂ ਸਵਾਲ ਪੁੱਛਣਾ ਚਾਹੁੰਦਾ ਵੀ ਜਿਹੜੀ ਇਹ ਰეკਮੈਂਡੇਸ਼ਨਸ ਹੁੰਦੀਆਂ ਨੇ ਹਿਊਮਨ ਰਾਈਟਸ ਕਮੇਟੀ ਦੀਆਂ, ਓਬਵੀਅਸਲੀ ਇਹ ਯੂਨਾਈਟਿਡ ਨੇਸ਼ਨਸ ਦੇ ਉਹਦੇ ਥੱਲੇ ਆਉਂਦੀਆਂ ਨੇ, ਤੇ
ਕੰਟਰੀਜ਼ ਨੂੰ ਇਹਦੇ ਤੇ ਰਿਕਮੈਂਡੇਸ਼ਨਸ ਦਿੱਤੀਆਂ ਜਾਂਦੀਆਂ ਨੇ। ਭਾਰਤ ਨੂੰ ਵੀ ਇਸ ਵਕਤ ਝਾੜ ਪਾਈ ਗਈ ਹੈ ਇਸ ਸਾਰੇ ਇਸ਼ੂ ਦੇ ਉੱਤੇ, ਤੇ ਇਹਦੀ ਅਹਿਮੀਅਤ ਸਾਡੇ ਲਈ ਕੀ ਹੈਗੀ ਹੈ? ਕਿਉਂਕਿ ਮਤਲਬ ਇਵੈਂਚੁਅਲੀ ਤੇ ਗੱਲ ਉੱਥੇ ਆਉਂਦੀ ਵੀ ਗੱਲ ਇੰਪਲੀਮੈਂਟੇਸ਼ਨ ਕਿੱਥੇ ਜਾ ਕੇ ਹੁੰਦੀ ਹੈ। ਭਾਰਤ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਮੰਨਦਾ, ਇਹਦੇ ਤੇ ਕਿਵੇਂ ਰਿਸਪੌਂਡ ਕਰਦਾ, ਉਹ ਗੱਲਾਂ ਮੈਟਰ ਕਰਦੀਆਂ ਨੇ। ਇਵੈਂਚੁਅਲੀ ਜਿਹੜੀ ਗਰਾਊਂਡ ਦੇ ਉੱਤੇ ਜਾ ਕੇ ਇਹਦਾ ਇੰਪੈਕਟ ਕੀ ਹੁੰਦਾ ਇਸ ਸਾਰੀ ਰਿਪੋਰਟ ਦਾ, ਰਿਵਿਊ ਦਾ? ਜੀ, ਇਹ ਜਿਹੜਾ ਰਿਵਿਊ ਦਾ ਆਊਟਕਮ ਆ ਜੋ ਹਿਊਮਨ ਰਾਈਟਸ ਕਮੇਟੀ ਵੱਲੋਂ ਰეკਮੈਂਡੇਸ਼ਨ ਗਏ, ਉਹ ਸਾਰੀ ਦੁਨੀਆ ਵਿੱਚ ਪਬਲਿਸ਼ ਹੋ ਚੁੱਕੀ। ਇਹ ਯੂਐਨ ਜਨਰਲ ਅਸੈਂਬਲੀ ਨੂੰ ਜਾਣਗੀਆਂ ਰეკਮੈਂਡੇਸ਼ਨਸ, ਇਹ ਯੂਐਨ ਸਿਕਿਉਰਿਟੀ ਕਾਉਂਸਲ ਨੂੰ ਵੀ ਜਾਣਗੀਆਂ, ਠੀਕ ਹੈ। ਇਹ ਜਿੰਨੇ ਵੀ ਯੂਨਾਈਟਿਡ ਨੇਸ਼ਨਸ ਦੇ ਹਿਊਮਨ ਰਾਈਟਸ ਮਹਿਕਮੇ ਆ, ਬੋਡੀਜ਼ ਜਾਂ ਮੈਕੈਨਿਜ਼ਮਸ ਆ, ਉਹਨਾਂ ਸਾਰਿਆਂ ਕੋਲ ਇਹ ਰეკਮੈਂਡੇਸ਼ਨ ਜਾਣ। ਸੋ ਸਾਰੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਨਫੋਰਮ ਕੀਤਾ ਗਿਆ ਐਸ ਹਿਊਮਨ ਰਾਈਟਸ ਕਮੇਟੀ ਦੇ ਫੈਸਲੇ ਰਾਹੀਂ ਕਿ ਇੰਡੀਆ ਦਾ ਹਿਊਮਨ ਰਾਈਟਸ ਪੋਜੀਸ਼ਨ ਕੀ ਆ ਤੇ ਇਹਦਾ ਹੱਲ ਕੀ ਆ, ਠੀਕ ਆ ਜੀ। ਹੱਲ ਇਹ ਆ ਕਿ ਉਹ ਜਿਹੜੇ ਰეკਮੈਂਡੇਸ਼ਨ ਆ ਉਹ ਅਡਾਪਟ ਕਰਨ, ਆਪਣੇ ਕਾਨੂੰਨ ਵਿੱਚ ਤਬਦੀਲੀ ਲਿਆਉਣ। ਮਾਈਨੋਰਿਟੀਜ਼ ਵੈਦਰ ਦੇ ਆਰ ਰਿਲੀਜੀਅਸ ਹੋਣ, ਧਾਰਮਿਕ ਹੋਣ, ਨੈਸ਼ਨਲ ਹੋਣ, ਲਿੰਗੁਇਸਟਿਕ ਹੋਣ, ਕਲਚਰਲ ਹੋਣ, ਜਿੰਨੇ ਵੀ ਮਾਈਨੋਰਿਟੀਜ਼ ਦੇ ਖਿਲਾਫ ਜਿਹੜਾ ਜ਼ੁਲਮ ਕੀਤਾ ਜਾਂਦਾ ਹੈ ਉਹਨੂੰ ਬੰਦ ਕੀਤਾ ਜਾਵੇ। ਜਿਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ, ਹਿਊਮਨ ਰਾਈਟਸ ਐਕਟਿਵਿਸਟ ਜੀ, ਜਰਨਲਿਸਟ, ਸੋਸ਼ਲ ਐਕਟਿਵਿਸਟ, ਪੀਸਫੁਲ ਪ੍ਰੋਟੈਸਟਰਸ, ਪੋਲੀਟੀਕਲ ਅਪੋਨੈਂਟਸ, ਡਿਸੀਡੈਂਟਸ, ਇਹ ਜਿਨ੍ਹਾਂ ਲੋਕਾਂ ਨੂੰ ਮਤਲਬ ਵਿਕਟਿਮਾਈਜ਼ ਕੀਤਾ ਜਾ ਰਿਹਾ, ਅਪਰੈਸ ਕੀਤਾ ਜਾ ਰਿਹਾ ਇਸ ਵੇਲੇ ਇੰਡੀਅਨ ਸਰਕਾਰ ਵੱਲੋਂ, ਤੇ ਸਾਰੀ ਦੁਨੀਆ ਨੂੰ ਪਤਾ ਇਹ ਗੱਲ ਹੋ ਰਹੀ ਹੈ। ਉਹਨਾਂ ਨੂੰ ਸਖਤ ਨੋਟਿਸ ਦਿੱਤਾ ਗਿਆ ਕਿ ਇਹ ਕੰਮ ਕਰੋ ਬੰਦ। ਤੇ ਮੈਂ ਜਦੋਂ ਉਹ ਸੈਸ਼ਨ ਚੱਲ ਰਿਹਾ ਸੀ, ਮੈਂ ਹਿਊਮਨ ਰਾਈਟਸ ਕਮੇਟੀ ਦੀ ਜਿਹੜੀ ਚੇਅਰਵੂਮਨ ਆ, ਜਿਹੜੀ ਉਹ ਸੈਸ਼ਨ ਉਹ ਐਕਚੁਅਲ ਰਿਵਿਊ ਚੇਅਰ ਕਰ ਰਹੀ ਸੀ ਉਧਰ ਜੀ, ਮੈਂ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਤੁਸੀਂ ਜੋ ਹੋ ਰਿਹਾ ਆ, ਕਿਉਂਕਿ ਇੰਡੀਅਨ ਡੈਲੀਗੇਸ਼ਨ ਨੇ ਉੱਥੇ ਬੜਾ ਬਕਵਾਸ ਜਿਹਾ ਕੀਤਾ ਕਿ ਉਹ ਚੈਂਪੀਅਨ ਆ ਹਿਊਮਨ ਰਾਈਟਸ ਦੇ। 27 ਸਾਲ ਬਾਅਦ ਉਹ ਪਹੁੰਚੇ, ਉਹਨਾਂ ਨੂੰ ਘੜੀਸ ਕੇ ਲਿਆਂਦਾ ਗਿਆ ਉੱਥੇ ਆਣ ਕੇ ਪਹੁੰਚ ਕੇ ਉਹਨਾਂ ਦਾ 32 ਮੈਂਬਰੀ ਡੈਲੀਗੇਸ਼ਨ ਸੀ, ਬਹੁਤ ਵੱਡੀ ਹਾਈ ਲੈਵਲ ਡੈਲੀਗੇਸ਼ਨ ਲੈ ਕੇ ਆਏ, ਤੇ ਉਹਨਾਂ ਨੇ ਉੱਥੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਇੰਡੀਆ ਨੇ ਚੈਂਪੀਅਨ ਆ ਹਿਊਮਨ ਰਾਈਟਸ ਦਾ, ਜੋ ਸਾਰੀ ਦੁਨੀਆ ਨੂੰ ਪਤਾ ਇਹ ਰਿਐਲਿਟੀ ਨਹੀਂ ਦੇਖਾ ਨਾ। ਤਾਂ ਉਹਨਾਂ ਨੂੰ ਮੈਂ ਫਿਰ ਚੇਅਰਪਰਸਨ ਨੂੰ ਕਿਹਾ, ਚੇਅਰਵੂਮਨ ਨੂੰ ਕਿਹਾ ਕਿ ਦੇਖੋ ਇਹ ਇੱਥੇ ਆਣ ਕੇ ਜਿਹੜਾ ਇਹ ਪ੍ਰੋਪਾਗੈਂਡਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਇਹਨਾਂ ਨੂੰ ਤੁਸੀਂ ਬਿਲਕੁਲ ਹੀ ਤੁਸੀਂ ਏਦਾਂ ਕਰ ਨਾ ਦਿਓ। ਮਤਲਬ ਤੁਸੀਂ ਇਹ ਉਹ ਮੁਲਕ ਆ ਜਿਹੜਾ ਕਹਿੰਦਾ ਕਿ ਯੂਨਾਈਟਿਡ ਨੇਸ਼ਨਸ ਦੇ ਸਿਕਿਉਰਿਟੀ ਕਾਉਂਸਲ ਦੇ ਪਰਮਾਨੈਂਟ ਮੈਂਬਰ ਬਣਨਾ ਚਾਹੁੰਦਾ ਜੀ। ਇਹ ਉਹ ਮੁਲਕ ਆ ਜਿਹੜਾ ਕਹਿੰਦਾ ਗਲੋਬਲ ਸਾਊਥ ਦੇ ਲੀਡਰ, ਮੁਖੀ, ਆਗੂ ਅਸੀਂ ਆ ਹੁਣ, ਠੀਕ ਆ। ਤੇ ਇੱਕ ਪਾਸੇ ਇਹ ਆ ਬਿਆਨਬਾਜ਼ੀ ਕਰ ਰਹੇ ਆ, ਦੂਜੇ ਪਾਸੇ ਹਿਊਮਨ ਰਾਈਟਸ ਦਾ ਘਾਣ ਕਰ ਰਹੇ ਆ। ਇੱਥੇ ਵੀ ਆਣ ਕੇ ਇਸ ਸੈਸ਼ਨ ਵਿੱਚ ਵੀ ਆਣ ਕੇ ਇਹਨਾਂ ਨੇ ਪ੍ਰੋਪਾਗੈਂਡਾ ਕੀਤਾ ਕਿ ਇਹ ਚੈਂਪੀਅਨ ਆ ਹਿਊਮਨ ਰਾਈਟਸ ਦੇ। ਸੋ ਮੈਂ ਉਹ ਚੇਅਰਪਰਸਨ ਨੂੰ ਕਿਹਾ ਕਿ ਤੁਸੀਂ ਇਹ ਬਿਲਕੁਲ ਐਕਸੈਪਟ ਨਾ ਕਰੋ, ਤੁਸੀਂ ਕਾਫੀ ਰੋਬਸਟ ਆਪਣੇ ਰეკਮੈਂਡੇਸ਼ਨ ਕਰਿਓ। ਜਦੋਂ ਕੰਕਲੂਜਨ ਹੋਇਆ ਸੈਸ਼ਨ ਦਾ, ਔਰ ਇਹਨਾਂ ਨੇ ਕੀਤਾ ਵੀ ਆ, ਇਹਨਾਂ ਦੇ ਰეკਮੈਂਡੇਸ਼ਨ ਹੁਣ ਪਬਲਿਸ਼ ਹੋ ਚੁੱਕੇ ਆ, ਤੇ ਉਹਦੇ ਬਾਰੇ ਵੀ ਆਪਾਂ ਜੇ ਮੌਕਾ ਹੈਗਾ ਤੇ ਗੱਲ ਕਰ ਸਕਦੇ ਜੀ। ਬਿਲਕੁਲ ਨਹੀਂ, ਮੈਂ ਉਹੀ ਹੈ, ਮੈਂ ਅਗਲਾ ਸਵਾਲ ਮੇਰਾ ਇਹੀ ਸੀਗਾ ਵੀ ਇਸ ਸਾਰੇ ਦੇ ਵਿੱਚ ਜਿਵੇਂ ਤੁਸੀਂ ਜਾਂ ਬਾਕੀ ਹੋਰ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਮਿਲੀਆਂ ਨੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਨੂੰ, ਆਪਣੀਆਂ ਉਹਨਾਂ ਨੇ ਰਿਪੋਰਟਸ ਸਬਮਿਟ ਕੀਤੀਆਂ ਨੇ, ਉਸ ਦੇ ਆਧਾਰ ਦੇ ਉੱਤੇ ਜਦੋਂ ਇੰਡੀਆ ਨੂੰ ਕੁਐਸਚਨ ਕੀਤਾ ਗਿਆ, ਤੁਸੀਂ ਜ਼ਿਕਰ ਕੀਤਾ ਵੀ 32 ਮੈਂਬਰੀ ਇੰਡੀਆ ਦਾ ਡੈਲੀਗੇਸ਼ਨ ਆਇਆ ਸੀਗਾ ਜਨੀਵਾ ਦੇ ਵਿੱਚ, ਜਿਨ੍ਹਾਂ ਨੇ ਹਿਊਮਨ ਰਾਈਟਸ ਕਮੇਟੀ ਦੇ ਨਾਲ ਮੀਟਿੰਗ ਕੀਤੀ ਹੈ, ਤੇ ਇਹਦੇ 'ਤੇ ਜਿਹੜੀ ਹੈ ਵਿਚਾਰ ਚਰਚਾ ਵੀ ਹੋਈ ਹੈ ਤੇ ਜਵਾਬ ਤਲਬੀ ਵੀ ਹੋਈ ਹੈ ਭਾਰਤ ਦੀ। ਉਹਦੇ 'ਤੇ ਇੰਡੀਆ ਦਾ ਰਿਸਪੌਂਸ ਕੀ ਸੀਗਾ? ਇਹ ਸਾਰੀਆਂ ਗੱਲਾਂ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਹਾਂ ਤੇ ਤੁਸੀਂ ਸਬਮਿਟ ਕੀਤੀਆਂ ਨੇ, ਉਹਨਾਂ ਨੇ ਕੁਐਸਚਨ ਕੀਤਾ ਇੰਡੀਆ ਨੂੰ, ਤੇ ਇੰਡੀਆ ਦਾ ਰਿਸਪੌਂਸ ਕੀ ਸੀਗਾ ਇਸ ਸਾਰੇ ਮਾਮਲੇ ਦੇ ਵਿੱਚ? ਜਦੋਂ ਇੰਡੀਅਨ ਡੈਲੀਗੇਸ਼ਨ ਨੂੰ ਪੁੱਛਿਆ ਗਿਆ, ਇੱਕ ਤਕਰੀਬਨ ਇੱਕ ਅਦਾਲਤ ਦਾ ਤਾਂ ਹੈ ਨਹੀਂ, ਪਰ ਇੱਕ ਤਰ੍ਹਾਂ ਦਾ ਅਦਾਲਤ ਵੀ ਕਿ ਉੱਥੇ ਚੇਅਰਪਰਸਨ ਚੇਅਰ ਕਰ ਰਹੀ ਆ,
ਇੱਕ ਪਾਸੇ ਹਿਊਮਨ ਰਾਈਟਸ ਕਮੇਟੀ ਦੇ ਮੈਂਬਰ ਆ, ਜੀ ਦੂਜੇ ਪਾਸੇ ਇੰਡੀਆ ਦਾ ਡੈਲੀਗੇਸ਼ਨ ਆ, ਨਾਲ ਜਿਹੜੇ ਆਰਗੇਨਾਈਜੇਸ਼ਨ ਪਿੱਛੇ ਬੈਠੇ ਸੀ, ਜਿੱਥੇ ਆਪਣਾ ਜਥਾ ਬੈਠਾ ਸੀ ਵਰਲਡ ਸਿੱਖ ਪਾਰਲੀਮੈਂਟ ਦਾ, ਜਿਹਨਾਂ ਆਰਗੇਨਾਈਜੇਸ਼ਨ ਨੇ ਇਸ ਰਿਵਿਊ ਵਿੱਚ ਹਿੱਸਾ ਲਿਆ, ਜਿਨ੍ਹਾਂ ਨੇ ਰਿਪੋਰਟਾਂ ਦਰਜ ਕੀਤੀ। ਤੋ ਸਾਨੂੰ ਵੀ ਉੱਥੇ ਉਹਨਾਂ ਨੇ ਬਿਠਾ ਲਿਆ ਵਿੱਚ ਐਸ ਆਬਜ਼ਰਵਰਸ ਇਸ ਰਿਵਿਊ 'ਚ। ਤੇ ਇਹ ਦੇਖਣ ਵਾਲੀ ਗੱਲ ਸੀ ਭਾਈ ਸਾਹਿਬ ਕਿ ਜਦੋਂ ਵੀ ਇਹਨਾਂ ਨੂੰ ਸਵਾਲ ਪੁੱਛੇ ਗਏ ਔਨ ਜਿਹੜੇ ਵੱਖ-ਵੱਖ ਰਾਈਟਸ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਚੁੱਕਾ ਹਾਂ, ਤੇ ਉਹਨਾਂ ਨੂੰ ਪੁੱਛਿਆ ਗਿਆ ਫੋਰ ਐਗਜ਼ਾਮਪਲ ਮਾਈਨੋਰਿਟੀਜ਼ ਦੇ ਖਿਲਾਫ ਜਿਹੜਾ ਜ਼ੁਲਮ ਵਰਤਾਇਆ ਜਾ ਰਿਹਾ ਹੈ, ਤੇ ਇਹ ਬਾਰ-ਬਾਰ ਉੱਠ ਕੇ ਇੰਡੀਅਨ ਮੈਂਬਰ, ਇੰਡੀਅਨ ਡੈਲੀਗੇਸ਼ਨ, ਚਾਹੇ ਉਹਨਾਂ ਦਾ ਸੋਲਿਸਿਟਰ ਜਨਰਲ ਜੀ ਜਿਹੜਾ ਹਾਜ਼ਰ ਸੀ, ਜਿਹੜਾ ਉਹਨਾਂ ਦਾ ਅਟਾਰਨੀ ਜਨਰਲ ਹਾਜ਼ਰ ਸੀ, UN ਨੂੰ ਐਂਬੈਸਡਰ ਉਹ ਵੀ ਹਾਜ਼ਰ ਸੀ, ਇਹਨਾਂ ਦਾ ਡਿਪਟੀ ਫੋਰਨ ਸੈਕਟਰੀ ਉਹ ਵੀ ਹਾਜ਼ਰ ਸੀ, ਤੇ 25-26 ਹੋਰ ਵੀ ਉਹਨਾਂ ਨੇ ਲਿਆਂਦੇ ਸੀ ਮਹਿਕਮੇ ਦੇ ਚੇਅਰਪਰਸਨ ਜਾਂ ਡਿਪਟੀ ਜਾਂ ਅਫੀਸ਼ੀਅਲਸ ਜੀ। ਬਾਰ-ਬਾਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਉਲੰਘਣਾ ਕਰ ਰਹੇ ਹੋ, ਸਾਡੇ ਕੋਲ ਐਵੀਡੈਂਸ ਆਇਆ, ਜਿੱਦਾਂ ਹੁਣ ਸਾਡੇ 35 ਆਰਗੇਨਾਈਜੇਸ਼ਨਾਂ ਵੱਲੋਂ ਸਾਡੀ ਵਰਲਡ ਸਿੱਖ ਪਾਰਲੀਮੈਂਟ ਜਿਹਦੇ ਵੀ ਵੇਚਿਆ ਜੀ, 35 ਆਰਗੇਨਾਈਜੇਸ਼ਨ ਵੱਲੋਂ ਰਿਪੋਰਟਾਂ ਦਰਜ ਹੋ ਚੁੱਕੀਆਂ, ਹਿਊਮਨ ਰਾਈਟਸ ਕਮੇਟੀ ਨੇ ਉਹ ਪੜ੍ਹੀਆਂ। ਤਾਂ ਫਿਰ ਇਹਨਾਂ ਨੂੰ ਜਦੋਂ ਪੁੱਛਿਆ ਗਿਆ, ਇਹਨਾਂ ਦਾ ਜਵਾਬ ਇਹ ਸੀ ਕਿ ਸਾਡਾ ਜਿਹੜਾ ਸੰਵਿਧਾਨ ਹੈ, ਸਾਡਾ ਕਨਸਟੀਟਿਊਸ਼ਨ, ਸਾਡੇ ਕਾਨੂੰਨ, ਆਵਰ ਲਾਜ਼, ਕਹਿੰਦੇ ਸਾਡੇ ਜਿਹੜੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਆ ਜਿਹੜੀ ਓਵਰਸੀ ਕਰ ਰਹੀ ਆ ਹਿਊਮਨ ਰਾਈਟਸ, ਸਾਡੀ ਜੁਡੀਸ਼ਰੀ, ਇਹ ਵਰਲਡ ਕਲਾਸ ਲੈਵਲ ਦੇ ਪ੍ਰਬੰਧ ਕੀਤਾ ਗਿਆ ਕਿ ਹਿਊਮਨ ਰਾਈਟਸ ਦੀ ਪਾਲਣਾ ਕੀਤੀ ਜਾਵੇ ਇੰਡੀਆ 'ਚ, ਤੇ ਉਹ ਹੋ ਵੀ ਰਹੀ ਹੈ। ਤੇ ਜਦੋਂ ਇਹ ਬਾਰ-ਬਾਰ ਏਦਾਂ ਬੋਲਣ ਲੱਗੇ, ਤੇ ਇਹਨਾਂ ਕਮੇਟੀਦਾਰਾਂ ਵੱਲੋਂ, ਹਿਊਮਨ ਰਾਈਟਸ ਕਮੇਟੀਦਾਰਾਂ ਵੱਲੋਂ, ਐਕਚੁਅਲੀ ਚੇਅਰਪਰਸਨ ਤੋਂ ਵੀ ਇਹ ਗੱਲ ਉਹ ਤੇ ਹੋਈ ਆ। ਉਹ ਕਹਿੰਦੇ ਕਿ ਨਹੀਂ, ਤੁਸੀਂ ਆਣ ਕੇ ਸਾਨੂੰ ਕਾਇਦਾ ਨਾ ਪੜ੍ਹਾਓ ਕਿ ਤੁਹਾਡੇ ਕਨਸਟੀਟਿਊਸ਼ਨ 'ਚ ਕੀ ਲਿਖਿਆ ਹੈ। ਕਨਸਟੀਟਿਊਸ਼ਨ 'ਚ ਜੋ ਮਰਜ਼ੀ ਤੁਸੀਂ ਲਿਖੋ, ਗੱਲ ਕਰੋ ਕਿ ਰਿਐਲਿਟੀ ਕੀ ਆ, ਅਸਲੀਅਤ ਕੀ ਆ। ਉੱਥੇ ਆਣ ਕੇ ਸਾਨੂੰ ਦੱਸੋ ਕਿ ਤੁਹਾਡੀ ਸਿਚੁਏਸ਼ਨ, ਤੁਹਾਡੀ ਸਥਿਤੀ ਕੀ ਆ ਹਿਊਮਨ ਰਾਈਟਸ ਐਕਚੁਅਲ ਔਨ ਦ ਗਰਾਊਂਡ ਜੀ। ਉਹ ਇਹਨਾਂ ਨੂੰ ਕੋਈ ਜਵਾਬ ਨਹੀਂ ਆਇਆ। ਇੱਕ ਹੋਰ ਮੈਂ ਤੁਹਾਨੂੰ ਮਿਸਾਲ ਦੇ ਦਿੰਦਾ, ਇੱਕ ਕਮੇਟੀ ਮੈਂਬਰ ਜਿਹੜੀ ਕੈਨੇਡਾ ਤੋਂ ਮਾਸੀਆ ਖਰਾਨ, ਉਹਨੇ ਸਪਸ਼ਟ ਗੱਲ ਪੁੱਛੀ ਕਿ ਜਿਹੜੇ ਤੁਸੀਂ ਸਿੱਖ ਮਾਰ ਰਹੇ ਆ ਦੁਨੀਆ ਭਰ ਦੇ ਮੁਲਕਾਂ ਵਿੱਚ, ਜਾਂ ਕਸ਼ਮੀਰੀਆਂ ਨੂੰ ਮਾਰ ਰਹੇ, ਜਿਹਨੂੰ ਆਪਾਂ ਕਹਿ ਦਿੰਦੇ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ, ਐਕਚੁਅਲੀ ਇਹ ਅਸੈਸੀਨੇਸ਼ਨ ਪ੍ਰੋਗਰਾਮ ਹੈ ਜਿਹੜਾ ਕਿ ਪ੍ਰੂਵ ਹੋ ਚੁੱਕਾ। ਜਦੋਂ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਡੈਲੀਗੇਸ਼ਨ ਨੂੰ, ਕਿ ਤੁਸੀਂ ਇਹ ਕਰ ਰਹੇ ਆ, your intelligence agencies are doing this in collaboration with senior government officials, ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਕਿ ਇੱਕ ਤਾਂ ਤੁਸੀਂ ਇਹਨੂੰ ਸਾਨੂੰ ਅਸ਼ੋਰੈਂਸ ਦਿਓ ਕਿ ਤੁਸੀਂ ਇਹ ਕੰਮ ਕਰਨਾ ਬੰਦ, ਨੰਬਰ 2 ਕਿ ਜਿਹੜੇ ਕਸੂਰਵਾਰ ਆ ਉਹਨਾਂ ਨੂੰ ਪਨਿਸ਼ ਕੀਤਾ ਜਾਵੇ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ। ਸੋ ਇਹਦੇ ਰਿਸਪੌਂਸ ਵਿੱਚ ਉਹੀ ਗੱਲ, ਫਿਰ ਉਹੀ ਅਪਰੋਚ ਕਿ ਨਹੀਂ ਜੀ, ਅਸੀਂ ਕੋਈ ਅਸ਼ੋਰੈਂਸ ਨਹੀਂ ਕਰ ਸਕਦੇ ਜਾਂ ਦੇ ਸਕਦੇ, ਸਾਡੀ ਉੱਥੇ ਚੱਲ ਰਹੀ ਆ ਹਾਈ ਲੈਵਲ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੋ ਸਭ ਨੂੰ ਪਤਾ ਤੇ ਉਹ ਨੌਨਸੈਂਸ ਆ। ਉਹ ਕਿੰਨੇ ਮਹੀਨੇ ਚੱਲ ਰਹੀ ਇਨਵੈਸਟੀਗੇਸ਼ਨ, ਕੀ ਨਿਕਲਿਆ ਵਿੱਚੋਂ, ਔਰ ਕਦੀ ਇੱਕ ਬੋਡੀ ਆਪਣੇ ਆਪ ਨੂੰ ਇਨਵੈਸਟੀਗੇਟ ਕਰ ਸਕਦੀ ਹੈ? ਇਹ ਕੋਈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੈ? ਇਹ ਨੌਨਸੈਂਸ ਹੈ, ਬਕਵਾਸ ਹੈ। ਸੋ ਇਹਦੇ ਇੱਥੋਂ ਤੁਸੀਂ ਮਤਲਬ ਇਹਦਾ ਨਿਚੋੜ ਕੱਢ ਸਕਦੇ ਹੋ ਕਿ ਉੱਥੇ ਜਾ ਕੇ ਜੋ ਇਹਨਾਂ ਨੇ ਪ੍ਰੋਪਾਗੈਂਡਾ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਜੀ, ਉਹ ਉਹਨਾਂ ਤੇ ਮੂੰਹ ਤੇ ਚਪੇੜਾਂ ਵੱਜੀਆਂ ਹਿਊਮਨ ਰਾਈਟਸ ਕਮੇਟੀ ਦਾ। ਠੀਕ, ਤੇ ਵੈਸੇ ਵੀ ਉਹ ਔਖੇ ਸੀਗੇ ਕਿ ਇੱਥੇ ਸਿੱਖ ਬੈਠੇ ਆ, ਸਿੱਖ ਕੀ ਕਰਨ ਇੱਥੇ ਆਏ, ਸਾਡਾ ਡੈਲੀਗੇਸ਼ਨ ਉੱਥੇ ਸਾਹਮਣੇ ਬੈਠਾ ਸੀ। ਸੋ ਇਹਨਾਂ ਲਈ ਬਹੁਤ ਉੱਥੇ ਐਮਬੈਰਸਮੈਂਟ ਹੋਈ ਆ। ਔਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਭਾਈ ਸਾਹਿਬ ਕਿ ਇਹਨਾਂ ਨੂੰ ਇਹ ਆਦਤ ਤੋਂ ਮਜਬੂਰ ਆ ਲੋਕ, ਜਿਹੜੇ ਇੰਡੀਅਨ ਗਵਰਨਮੈਂਟ ਦਾ ਇੰਡੀਅਨ ਅਫੀਸ਼ੀਅਲਡਮ ਹੈਗਾ, ਕਿਉਂਕਿ ਇਹਨਾਂ ਨੇ ਉਸ ਰਿਵਿਊ ਤੋਂ 2 ਦਿਨ ਬਾਅਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਇੱਕ ਪ੍ਰੈਸ ਰਿਲੀਜ਼ ਦਿੱਤਾ ਉਸ ਰਿਵਿਊ ਬਾਰੇ, ਜਿਹਦੇ ਵਿੱਚ ਉਹਨਾਂ ਨੇ ਫਿਰ ਉਹੀ ਗੱਲ ਕੀਤੀ ਕਿ ਇੰਡੀਆ ਦਾ ਲੀਡਰ ਹੈ, ਵਰਲਡ ਲੀਡਰ ਹੈ ਹਿਊਮਨ ਰਾਈਟਸ ਜੀ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਬੜੀ ਖੁਸ਼ੀ ਆ ਉੱਥੇ ਸਾਨੂੰ ਮੌਕਾ ਮਿਲਿਆ। ਆਪ ਇਹਨਾਂ ਨੂੰ
27 ਸਾਲ ਹੋ ਗਏ ਭੱਜਦੇ ਨੂੰ ਇਸ ਰਿਵਿਊ ਤੋਂ। ਫਿਰ ਉਹ ਹੁਣ ਕਹਿੰਦੇ ਆ ਕਿ ਸਾਨੂੰ ਬੜੀ ਖੁਸ਼ੀ ਹੋਈ ਹੈ, ਔਰ ਇਹਨਾਂ ਦੇ ਲਫ਼ਜ਼ 'ਚ ਆ ਕਿ ਸਾਨੂੰ ਮਿਲਿਆ ਮੌਕਾ। ਉਹਨਾਂ ਦੀ ਪ੍ਰੈਸ ਰਿਲੀਜ਼ ਆ, to showcase India's commitment, actions and achievements in human rights. So ਇਹ ਕਹਿੰਦੇ ਅਸੀਂ ਤਾਂ ਸ਼ੋਕੇਸ ਕਰਕੇ ਆਏ ਹਾਂ ਕਿ ਅਸੀਂ ਵਰਲਡ ਲੀਡਰ ਹਾਂ ਹਿਊਮਨ ਰਾਈਟਸ। ਅਸਲੀਅਤ ਬਿਲਕੁਲ ਹੋ ਰਿਹਾ ਕਿ ਜਿਹੜੀ ਹਿਊਮਨ ਰਾਈਟਸ ਕਮੇਟੀ ਦੀ ਜਿਹੜੀ ਕੰਕਲੂਡਿੰਗ ਰეკਮੈਂਡੇਸ਼ਨ ਆਏ ਆ ਹੁਣ ਸਾਹਮਣੇ, ਉਹਦੇ ਵਿੱਚ ਜਾ ਰਿਹਾ ਕਿ ਐਕਚੁਅਲੀ ਰਿਐਲਿਟੀ ਹਿਊਮਨ ਰਾਈਟਸ ਕਮੇਟੀ ਨੇ ਐਕਸਪੋਜ਼ ਕੀਤਾ ਜੀ। This is a serial violator of fundamental human rights, ਤੇ ਜਿੱਥੇ ਉਹ ਵਾਇਲੇਸ਼ਨਸ ਹੁੰਦੀਆਂ ਆ ਉੱਥੇ ਕਿਸੇ ਨੂੰ ਪਨਿਸ਼ਮੈਂਟ ਨਹੀਂ ਦਿੱਤੀ ਜਾਂਦੀ। ਅਸੀਂ ਸਿੱਖ ਜੈਨੋਸਾਈਡ ਦਾ ਜ਼ਿਕਰ ਕੀਤਾ, ਅਸੀਂ ਸਾਡੇ ਪੋਲੀਟੀਕਲ ਪ੍ਰਿਜ਼ਨਰ ਦਾ ਜ਼ਿਕਰ ਕੀਤਾ, ਜਿਹੜੇ ਇਸ ਵੇਲੇ ਮੌਜੂਦਾ ਸਮੇਂ 'ਚ ਉਹ ਉਲੰਘਣਾ ਹੋ ਰਹੀ ਆ। ਸੋ ਉਹ ਬਿਲਕੁਲ ਐਕਸਪੋਜ਼ ਹੋਏ ਆ, ਔਰ ਹਿਊਮਨ ਰਾਈਟਸ ਕਮੇਟੀ ਨੇ ਸਿੱਖਾਂ ਦਾ ਤੇ ਮੁਸਲਮਾਨਾਂ ਤੇ ਕ੍ਰਿਸਚਨ ਦੇ ਉੱਪਰ ਜਿਹੜੀ ਵਾਇਲੈਂਸ ਐਂਡ ਇੰਟੀਮੀਡੇਸ਼ਨ, ਹੇਟ ਸਪੀਚ, ਜੈਨੋਸਾਈਡ ਥ੍ਰੈਟਸ, ਇਹ ਸਭ ਕੁਝ ਇਹਨਾਂ ਨੇ ਐਕਸਪੋਜ਼ ਕੀਤਾ। ਔਰ ਇਹਨਾਂ ਦੀ ਫਾਈਨਲ ਰეკਮੈਂਡੇਸ਼ਨ ਡਾਕੂਮੈਂਟ ਵਿੱਚ ਵੀ ਇਹਨਾਂ ਨੇ ਦਰਜ ਕੀਤਾ ਕਿ ਇਹ ਫਾਈਂਡਿੰਗਸ ਹੈਗੀਆਂ ਆ ਉਹਨਾਂ ਦੀਆਂ ਜੀ, ਤੇ ਇੰਡੀਆ ਸਟੇਟ ਨੂੰ ਇਹਦੇ ਬਾਰੇ ਜਲਦੀ ਐਕਸ਼ਨ ਲੈਣਾ ਪੈਣਾ। तो ਇਹ ਇੱਕ ਟਾਈਮ ਫਰੇਮ ਵੀ ਕੁਝ ਜਿਹੜੇ ਦੋ ਰეკਮੈਂਡੇਸ਼ਨਸ ਇਹਨਾਂ ਨੇ ਟਾਈਮ ਬਾਉਂਡ ਵੀ ਦਿੱਤੀਆਂ, 3 ਸਾਲ ਦਾ ਸਮਾਂ ਦਿੱਤਾ ਇਹਨਾਂ ਨੂੰ ਕਿ ਜਿੱਥੇ ਮਾਈਨੋਰਿਟੀਜ਼ ਤੇ ਸਿੱਖਾਂ, ਕਸ਼ਮੀਰੀਆਂ ਦੇ ਜਾਂ ਮੁਸਲਮਾਨਾਂ ਤੇ ਜਾਂ ਕ੍ਰਿਸਚਨਾਂ ਤੇ, ਜਿੱਥੇ ਜਾਂ ਨਾਰਥ ਈਸਟ ਵਿੱਚ ਕੌਮਾਂ ਤੇ ਜਿੱਥੇ ਇਹਨਾਂ ਤੇ ਜ਼ੁਲਮ ਢਾਇਆ ਜਾ ਰਿਹਾ ਉਹ ਬੰਦ ਕੀਤਾ ਜਾਵੇ। ਕਾਲੇ ਕਾਨੂੰਨ ਜਾਂ ਹਟਾਉਣ ਜਾਂ ਤਬਦੀਲੀਆਂ ਲਿਆਉਣ, ਤੇ ਜਿਨ੍ਹਾਂ ਨੂੰ ਵਿਕਟਿਮਾਈਜ਼ ਕੀਤਾ ਜਾਂਦਾ, ਹਿਊਮਨ ਰਾਈਟਸ activists, lawyers, journalists, social activists, political dissidents, ਇਹਨਾਂ ਤੇ ਜਿਹੜੇ ਵਾਰ ਹੋ ਰਹੇ ਆ, ਇਹਨਾਂ ਤੇ ਵਾਇਲੈਂਸ ਹੋ ਰਹੀ ਆ, ਇਹਨਾਂ ਦੇ ਉੱਪਰ ਜਿਹੜਾ ਇਹਨਾਂ ਨੂੰ ਡਿਫੇਮ ਕੀਤਾ ਜਾਂਦਾ, ਇਹਨਾਂ ਨੂੰ ਕ੍ਰਿਮੀਨਲਾਈਜ਼ ਕੀਤਾ ਜਾਂਦਾ ਜੀ, ਇਹਨਾਂ ਨੂੰ ਮਾਰਿਆ ਜਾਂਦਾ, ਇਹ ਕੰਮ ਬੰਦ ਕਰ। ਨਹੀਂ, ਇਹ ਗੱਲ ਤੁਸੀਂ ਬਿਲਕੁਲ ਉਹ ਕੀਤੀ ਹੈ, ਕਿਉਂਕਿ ਜਦੋਂ ਅਸੀਂ ਮੀਡੀਆ ਦੇ ਵਿੱਚ ਵੀ ਦੇਖ ਰਹੇ ਹਾਂ, ਇੱਕ ਪਾਸੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦੀਆਂ ਅਸੀਂ ਰეკਮੈਂਡੇਸ਼ਨਸ ਦੇਖਦੇ ਹਾਂ, ਜੋ ਉੱਥੇ ਹੋਇਆ ਉਹਨਾਂ ਦੀ ਪ੍ਰੈਸ ਰਿਲੀਜ਼ ਹੈਗੀ ਹੈ, ਉਹ ਕੁਝ ਹੋਰ ਕਹਿੰਦੀ ਹੈ, ਉਹ ਭਾਰਤ ਨੂੰ ਇੱਕ ਲੈਵਲ 'ਤੇ ਐਕਸਪੋਜ਼ ਕਰ ਰਹੀ ਹੈ ਤੇ ਉਹਨਾਂ ਨੂੰ ਵਾਇਲੇਟਰ ਦੱਸ ਰਹੀ ਹੈ ਹਿਊਮਨ ਰਾਈਟਸ ਦਾ। ਅਤੇ ਦੂਜੇ ਪਾਸੇ ਜਿਹੜਾ ਭਾਰਤ ਦਾ ਮੀਡੀਆ ਆ, ਉਹ ਆਪਣੇ ਆਪ ਨੂੰ ਇਹ ਦੱਸ ਰਹੇ ਆ ਕਿ ਜੀ ਅਸੀਂ ਜਨੀਵਾ ਦੇ ਵਿੱਚ ਜਾ ਕੇ ਚੈਂਪੀਅਨ ਆਫ ਹਿਊਮਨ ਰਾਈਟਸ ਵਜੋਂ ਆਪਣੇ ਆਪ ਨੂੰ ਪੇਸ਼ ਕੀਤਾ, ਅਤੇ ਇਸ ਕਿਸਮ ਦੀ ਗੱਲ ਕੀਤੀ ਜਾ ਰਹੀ ਹੈ। ਸੋ ਜਿੱਥੇ ਇਹ ਕੰਟਰਾਡਿਕਟਰੀ ਨਹੀਂ ਹੈਗੀ, ਬਲਕਿ ਇੱਕ ਲੈਵਲ ਦੇ ਉੱਤੇ ਵੀ ਉਹ ਆਉਂਦਾ ਵੀ ਕਿਸ ਕਿਸਮ ਦਾ ਇਹ ਜਿਹੜੀ ਡਬਲ ਸਟੈਂਡਰਡਸ ਹੈਗੇ ਆ ਜਾਂ ਦੰਭ ਦੀ ਰਾਜਨੀਤੀ ਹੈ, ਵੀ ਤੁਸੀਂ ਅਸਲੀਅਤ ਦੇ ਵਿੱਚ ਹੋ ਕੁਝ ਹੋਰ ਰਿਹਾ ਤੇ ਤੁਸੀਂ ਉਹਨੂੰ ਆਪਣੇ ਲੋਕਾਂ ਸਾਹਮਣੇ ਪੇਸ਼ ਕੁਝ ਹੋਰ ਕਰ ਰਹੇ ਹੋ। ਪਰ ਅੰਤ ਦੇ ਵਿੱਚ ਆਈਏ ਅਸੀਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ 'ਤੇ। ਸਿੱਖਾਂ ਦੇ ਲਈ ਇਹ ਇੱਕ ਬਹੁਤ ਅਹਿਮ ਇਸ਼ੂ ਹੈ, ਅਤੇ ਤੁਸੀਂ ਦੱਸਿਆ ਵੀ ਹੈ ਕਿ 1966 ਦੇ ਵਿੱਚ ਜਦੋਂ ਤੋਂ ਇਹ ਇੰਟਰਨੈਸ਼ਨਲ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਇੰਪਲੀਮੈਂਟ ਕੀਤਾ ਗਿਆ ਆ, ਇਹਦੇ ਆਰਟੀਕਲ 1 ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਉੱਤੇ ਭਾਰਤ ਨੇ ਪਹਿਲੇ ਦਿਨ ਤੋਂ ਰਿਜ਼ਰਵੇਸ਼ਨ ਰੱਖੀ ਹੋਈ ਹੈ, ਇਸ ਮੱਦ ਨੂੰ ਨਹੀਂ ਮੰਨਿਆ ਹੋਇਆ। ਅਤੇ ਇਹ ਹੁਣ ਤੁਸੀਂ ਵੀ ਰੇਜ਼ ਕੀਤਾ ਆ ਹਿਊਮਨ ਰਾਈਟਸ ਕਮੇਟੀ ਦੇ ਸਾਹਮਣੇ, ਅਤੇ ਭਾਰਤ ਨੂੰ ਰეკਮੈਂਡੇਸ਼ਨਸ ਦੇ ਵਿੱਚ ਇਸ ਗੱਲ ਨੂੰ ਦੁਬਾਰਾ ਜਿਹੜਾ ਆ ਉਹ ਕਿਹਾ ਗਿਆ ਕਿ ਉਹ ਰਿਜ਼ਰਵੇਸ਼ਨ ਹਟਾਉਣ ਅਤੇ ਇਸ ਗੱਲ ਨੂੰ ਮੰਨਣ, ਅਤੇ ਸਿੱਖਾਂ ਨੂੰ, ਬਾਕੀ ਘੱਟ ਗਿਣਤੀ ਕੌਮਾਂ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਜਿਹੜਾ ਹੱਕ ਹੈ, ਸਵੈ ਨਿਰਣੇ ਦਾ ਹੱਕ, ਉਹ ਦਿੱਤਾ ਜਾਵੇ, ਜਿਹਦੇ ਥੱਲੇ ਉਹ ਯੂਨਾਈਟਿਡ ਨੇਸ਼ਨਸ ਦੇ ਕਸ਼ਮੀਰ ਦੇ ਵਿੱਚ ਪਾਏ ਹੋਏ ਮਤੇ ਹੋਣ, ਪਲੈਬਿਸਾਈਟ ਰੈਫਰੈਂਡਮ ਕਰਾਉਣ ਦੇ, ਜਾਂ ਅੱਜ ਜਿਹੜੀ ਸਿੱਖਾਂ ਦੀ ਇੱਕ ਮੂਵਮੈਂਟ ਚੱਲ ਰਹੀ ਹੈ, ਕੈਂਪੇਨ ਚੱਲ ਰਹੀ ਹੈ ਰੈਫਰੈਂਡਮ ਦੀ, ਉਹਨੂੰ ਜੇ ਅਧਿਕਾਰਤ ਰੂਪ ਦੇ ਵਿੱਚ ਭਾਰਤ ਵੱਲੋਂ ਵੀ ਰੈਕਗਨਾਈਜ਼ ਕੀਤਾ ਜਾਵੇ, ਯੂਨਾਈਟਿਡ ਨੇਸ਼ਨਸ ਦੇ ਥੱਲੇ ਆ ਕੇ ਉਹ ਹੋ ਸਕੇ, ਉਹ ਜਿਹੜੀ ਲਾਈਨ ਹੈਗੀ ਹੈ, ਇਹਦੀ ਸਾਡੇ ਲਈ ਅਹਿਮੀਅਤ ਬਾਰੇ ਵੀ, ਅਤੇ ਨਾਲ ਹੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਇੰਪੈਕਟ ਦੇਖਦੇ ਹੋ ਤੁਸੀਂ? ਦੇਖੋ ਭਾਈ ਸਾਹਿਬ, ਸਪੈਸੀਫਿਕਲੀ ਤੁਸੀਂ ਗੱਲ ਕਰ ਰਹੇ ਹੋ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਤੇ, ਸਵੈ ਨਿਰਣੇ ਦਾ ਹੱਕ ਹੈ, ਔਰ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਸਬਮਿਸ਼ਨ ਹੈ ਬਹੁਤ ਲੰਬਾ ਆ, ਪਰ ਅਸੀਂ ਸਪਸ਼ਟ ਕੀਤੀ ਗੱਲ ਉੱਥੇ ਜਾ ਕੇ ਕਿ ਅਸੀਂ ਪਹਿਲ ਦਿੰਦੇ ਹਾਂ ਔਨ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਕਿਉਂਕਿ ਉਸ ਤੋਂ ਬਿਨਾਂ ਬਾਕੀ ਸਾਰੇ ਰਾਈਟਸ ਦਾ ਕੋਈ ਮਾਇਨਾ ਨਹੀਂ ਰਹਿੰਦਾ, ਉਹ ਫਿਜ਼ੂਲ ਹੋ ਸਕਦੇ ਬਾਕੀ। ਸੋ
ਇਹਨਾਂ ਦੇ ਜਿਹੜੇ ਰეკਮੈਂਡੇਸ਼ਨ ਆਏ ਆ ਹਿਊਮਨ ਰਾਈਟਸ ਕਮੇਟੀ ਦੇ, ਇਹਨਾਂ ਨੇ ਕਿਹਾ ਕਿ ਵੀ ਰਿਗਰੈਟ, ਇਹ ਉਹਨਾਂ ਦੇ ਲਫ਼ਜ਼ ਆ, ਵੀ ਰਿਗਰੈਟ that ਇੰਡੀਆ ਆਪਣੇ ਰਿਜ਼ਰਵੇਸ਼ਨ ਨੂੰ ਨਹੀਂ ਵਾਪਸ ਲੈ ਰਿਹਾ, ਕਿਉਂਕਿ ਉਸ ਸੈਸ਼ਨ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਫੇਸ ਟੂ ਫੇਸ, ਆਮੋ ਸਾਹਮਣੇ ਪੁੱਛਿਆ ਗਿਆ ਜੀ ਕਿ ਤੁਸੀਂ ਜਿੰਨੇ ਰਿਜ਼ਰਵੇਸ਼ਨ ਜਿੰਨੇ ਤੁਸੀਂ ਪਾਏ ਆ ਤੁਸੀਂ ਵਾਪਸ ਲਓਗੇ। ਔਰ ਇੰਡੀਆ ਦਾ ਜਿਹੜਾ ਇੰਡੀਆ ਦਾ ਜਿਹੜਾ ਐਮਬੈਸਡਰ ਆ UN ਬਾਗਚੀ, ਬਾਗਚੀ ਨੇ ਕਿਹਾ ਕਿ we will not be reviewing or withdrawing any reservation। ਸੋ ਇਹ ਰეკਮੈਂਡ ਹੁਣ ਜਿਹੜੇ ਹਿਊਮਨ ਰਾਈਟਸ ਕਮੇਟੀ ਨੇ ਫਿਰ ਰეკਮੈਂਡੇਸ਼ਨ ਲਿਆਂਦੇ ਆ 2 ਦਿਨ ਪਹਿਲਾਂ, ਉੱਥੇ ਉਹਨਾਂ ਨੇ ਕਿਹਾ ਕਿ the committee regrets that India is not prepared to withdraw reservations। ਔਰ ਇਹਨਾਂ ਦਾ ਰეკਮੈਂਡੇਸ਼ਨ ਇਹ ਆ ਕਿ India should take concrete steps, I'm faulting, concrete steps to withdraw them। ਜੀ ਸੋ ਇਹ ਆਪੋ ਸਾਹਮਣੇ ਹੋ ਗਏ on the issues of reservation। ਜਿਹਦਾ ਪਹਿਲਾ reservation ਆ against Article 1 right of self determination। ਸੋ ਜਿੱਥੇ ਨੈਰੇਟਿਵ ਬਣਾ ਰਹੇ ਆ ਖਾਲਿਸਤਾਨੀਆਂ ਦੇ ਵਿਰੁੱਧ ਕਿ ਇਹ ਕ੍ਰਿਮੀਨਲ ਲੋਕ ਆ, ਇਹ ਗੈਰ ਕਾਨੂੰਨੀ ਕੰਮ ਕਰ ਰਹੇ ਆ, ਰਿਐਲਿਟੀ ਐਕਸਪੋਜ਼ ਹੋ ਗਏ। ਜੀ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ, ਜਿਹੜੇ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਆ, ਸਵੇ ਨਿਰਣੇ ਦੀ ਗੱਲ ਕਰਦੇ ਆ, ਖੁਦ ਮੁਖਤਿਆਰੀ ਦੀ ਗੱਲ ਕਰਦੇ ਆ, ਅਸੀਂ ਇੰਟਰਨੈਸ਼ਨਲ ਲਾਅ ਦੇ ਅਧੀਨ ਕੰਮ ਇਹ ਕਰ ਰਹੇ ਹਾਂ। ਇੰਡੀਆ ਉਲੰਘਣਾ ਕਰ ਰਹੀ ਹੈ ਇੰਟਰਨੈਸ਼ਨਲ ਲਾਅ ਦੀ, ਔਰ ਹਿਊਮਨ ਰਾਈਟਸ ਕਮੇਟੀ ਨੇ ਖੁਦ ਉਹਨਾਂ ਨੂੰ ਹੁਣ ਕਿਹਾ ਕਿ ਯੂ ਮਸਟ ਟੇਕ ਕੰਕਰੀਟ ਸਟੈਪਸ ਟੂ ਵਿਥਡਰਾ ਰਿਜ਼ਰਵੇਸ਼ਨ। ਸੋ ਸਾਡੇ ਵਾਸਤੇ, ਕਿਉਂਕਿ ਕੌਮ ਨੇ ਤਾਂ ਫੈਸਲਾ ਕੀਤਾ 1986 ਦੇ ਸਰਬੱਤ ਖਾਲਸੇ ਤੋਂ ਬਾਅਦ ਜੋ ਐਲਾਨਨਾਮਾ ਹੋਇਆ ਪੰਥ ਕਮੇਟੀ ਵੱਲੋਂ ਖਾਲਿਸਤਾਨ ਪ੍ਰਤੀ, ਉਹ ਕੌਮ ਦਾ ਨਿਸ਼ਾਨਾ, ਉਹ ਸਿਰਫ ਸਿੱਖਾਂ ਦਾ ਪਰਸਨਲ ਜਾਂ ਨਿੱਜੀ ਫੈਸਲਾ ਨਿਗਾ, ਉਹ ਇੰਟਰਨੈਸ਼ਨਲ ਕਮਿਊਨਿਟੀ ਦੇ ਜਿਹੜਾ ਕਾਨੂੰਨ ਬਣ ਚੁੱਕਾ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਉਹਦੇ ਅਨੁਕੂਲ ਹੈ। ਜੀ ਸਿੱਖਾਂ ਦਾ ਜਿਹੜਾ ਰਿਸਪੌਂਸ ਹੋਇਆ ਟੂ ਜੈਨੋਸਾਈਡ, ਉਹ ਜਾਇਜ਼ ਆ, ਉਹ ਲੈਜਿਟਿਮੇਟ ਹੈ। ਤਾਂ ਜਿਹੜਾ ਨੈਰੇਟਿਵ ਸਿਰਜਿਆ ਜਾਂਦਾ ਸਾਡੇ ਖਿਲਾਫ ਕਿ ਇਹ ਵਾਇਲੈਂਸ ਕਰ ਰਹੇ ਆ, ਕ੍ਰਿਮੀਨੈਲਿਟੀ ਕਰਦੇ ਆ, ਇਹ ਗੈਰ ਕਾਨੂੰਨੀ ਲੋਕ ਆ, this is all been exposed ਕਿ right of self determination ਸਾਡਾ ਬੁਨਿਆਦੀ ਹੱਕ ਆ। ਜੀ India in the dock, India is in the dock। ਜੱਜ ਕਹਿ ਰਿਹਾ ਇੰਡੀਆ ਨੂੰ, ਕ੍ਰਿਮੀਨਲ ਇੰਡੀਆ ਨੂੰ, ਕਿ ਆ ਜਿਹੜਾ ਗੈਰ ਕਾਨੂੰਨੀ ਪੋਜੀਸ਼ਨ ਹੈ ਇਹਨੂੰ ਵਾਪਸ ਲਓ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਲਾਗੂ ਕਰੋ। ਤੇ ਸਾਡੇ ਵਾਸਤੇ ਇਹ ਬਹੁਤ ਵੱਡੀ ਪ੍ਰਾਪਤੀ ਹੈ। 40 ਸਾਲਾਂ ਬਾਅਦ ਸਾਡਾ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਆਜ਼ਾਦੀ ਦਾ, ਖੁਦ ਮੁਖਤਿਆਰੀ ਦਾ ਹੱਕ ਆ, ਉਹ ਅਸੀਂ ਲੈ ਕੇ ਗਏ ਆ UN ਵਿੱਚ। UN ਦੇ ਟੌਪ ਹਿਊਮਨ ਰਾਈਟਸ ਐਕਸਪਰਟਸ ਨੇ ਦੱਸਿਆ ਹੈ ਇੰਡੀਆ ਨੂੰ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਇੱਕ ਤਾਂ ਐਕਸੈਪਟ ਕਰੋ, take concrete steps to accept it, withdraw ਆਪਣਾ ਰਿਜ਼ਰਵੇਸ਼ਨ, ਔਰ ਜਦੋਂ ਇਹ ਲਾਗੂ ਹੋਊਗਾ ਸਾਨੂੰ ਪਤਾ ਕਿ ਪੰਜਾਬ ਵਿੱਚ, ਕਸ਼ਮੀਰ ਵਿੱਚ, ਨਾਰਥ ਈਸਟ ਦੇ ਕਈ ਜਿੱਥੇ ਸੰਘਰਸ਼ ਚੱਲ ਰਹੇ ਉਹ ਹੱਥ ਸਕਦੇ ਆ ਸ਼ਾਂਤਮਈ ਢੰਗ ਨਾਲ। ਸੋ ਇਹ ਨੈਰੇਟਿਵ ਆਪਾਂ ਦੁਨੀਆ ਵਿੱਚ ਲੈ ਕੇ ਜਾਈਏ। ਜੀ ਬਿਲਕੁਲ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਸਾਡੇ ਦਰਸ਼ਕ ਜੁੜੇ ਹੋਏ ਆ ਇਹਦੇ 'ਤੇ ਸਾਡੀਆਂ ਜਿਹੜੀਆਂ ਹੋਰ ਡਿਵੈਲਪਮੈਂਟਸ ਹੋਣਗੀਆਂ ਇਹ ਸਾਰੇ ਪਾਰਟ ਦੇ ਉੱਤੇ, ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਰਣਜੀਤ ਸਿੰਘ ਜੀ, ਤੁਸੀਂ ਆਪਣਾ ਸਮਾਂ ਕੱਢਿਆ ਅਤੇ ਸਾਡੇ ਨਾਲ ਇਹ ਸਾਰੇ ਪਾਰਟ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਈ ਹੈ, ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਹੈ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕੀ ਫਤਿਹ।